ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਹਾਂ ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਵਰਜੀਨੀਆ ਤੋਂ ਪਰਮਜੀਤ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਅੱਜ ਜਦੋਂ ਮੈਂ ਪੀਟੀਸੀ ਤੇ ਖਬਰਾਂ ਦੇਖ ਰਿਹਾ ਸੀ ਤਾਂ ਮੈਂ ਵੇਖਿਆ ਕਿ ਬੀਜੇਪੀ ਦਾ ਲੀਡਰ ਚੁੰਨੀ ਲਾਲ ਆਪਣੇ ਮੰਦਰਾਂ ਲਈ ਸ਼ਬਦ ਸ਼੍ਰੀ ਬਦਰੀਨਾਥ ਜੀ, ਸ਼੍ਰੀ ਕੇਦਾਰਨਾਥ ਜੀ ਆਦਿ ਇਸਤੇਮਾਲ ਕਰ ਰਿਹਾ ਸੀ, ਪਰ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਲਈ ਉਹ ਬਰਾਬਰ ਸ਼ਬਦ ਹੇਮਕੁੰਟ ਵਰਤ ਰਿਹਾ ਸੀ। ਬਾਦਲ ਕਿਸ ਆਧਾਰ ਤੇ ਕਹਿੰਦਾ ਹੈ ਕਿ ਉਸ ਦੀ ਬੀਜੇਪੀ ਨਾਲ ਜਾਰੀ ਆਤਮਿਕ ਸਾਂਝ ਵਾਲੀ ਹੈ ਅਤੇ ਉਹ ਰਹਿੰਦੀ ਦੁਨੀਆ ਤੱਕ ਰਹੇਗੀ? ਇਸ ਤੇ ਵਿਚਾਰ ਕਰਨ ਦੀ ਲੋੜ ਹੈ। ਹਾਂ ਡਾਕਟਰ ਸਾਹਿਬ। ਵੀਰ ਪਰਮਜੀਤ ਸਿੰਘ ਜੀ ਦਾ ਧੰਨਵਾਦ। ਇਹ ਸਾਨੂੰ ਲਗਾਤਾਰ ਤਾਂ ਨਾਲ ਲਿਖਦੇ ਨੇ, ਬਹੁਤ ਸਾਰੀਆਂ ਖਬਰਾਂ ਵੀ ਭੇਜਦੇ ਰਹਿੰਦੇ ਨੇ। ਉਹਨਾਂ 'ਚ ਸਾਡੇ ਲਈ ਸੌਖਾ ਹੋ ਜਾਂਦਾ ਹੈ ਪਿਕ ਕਰਨਾ ਜੀ। ਉਹਨਾਂ ਨੇ ਜਿਹੜੀ ਪੀਟੀਸੀ ਨਿਊਜ਼ ਦਾ ਹਵਾਲਾ ਦਿੱਤਾ ਹੈ ਚੂਨੀ ਲਾਲ ਦਾ ਜੀ, ਦੇਖੋ ਗੱਲ ਤਾਂ ਹੁਣ ਉਸ ਤੋਂ ਵੀ ਅੱਗੇ ਚਲੀ ਗਈ। ਜੇ ਅਸੀਂ ਪੰਜਾਬ 'ਚੋਂ ਪਿਛਲੇ ਕੁਝ ਦਿਨਾਂ ਦੀਆਂ ਖਬਰਾਂ ਦੇਖੀਏ ਕਿ ਕਿਵੇਂ ਸ਼ਿਵ ਸੈਨਾ ਦੇ ਜਿਹੜੇ ਆਗੂ ਨੇ ਜੀ, ਕੋਈ ਮੋਹਾਲੀ ਬੈਠਾ ਹੈ, ਕੋਈ ਪੰਜਾਬ ਦੇ ਕਿਸੇ ਹੋਰ ਸ਼ਹਿਰ 'ਚ ਹੈ, ਜਿਵੇਂ ਲਗਾਤਾਰਤਾ ਨਾਲ ਉਹ 10ਵੇਂ ਪਾਤਸ਼ਾਹ ਬਾਰੇ, ਸਿੱਖ ਗੁਰੂ ਸਾਹਿਬਾਨ ਬਾਰੇ, ਗੁਰੂ ਗ੍ਰੰਥ ਸਾਹਿਬ ਬਾਰੇ ਭੱਦੀਆਂ ਟਿੱਪਣੀਆਂ ਕਰ ਰਹੇ ਨੇ ਜੀ, ਇੱਕ ਤੋਂ ਬਾਅਦ ਇੱਕ। ਹਾਲਾਂਕਿ ਮੋਹਾਲੀ ਵਾਲੇ ਇੱਕ ਦੇ ਉੱਤੇ ਕੇਸ ਵੀ ਰਜਿਸਟਰ ਹੋਇਆ ਹੈ, ਦੂਸਰੇ ਦੀ ਵੀ ਭਾਲ ਹੋ ਰਹੀ ਹੈ ਜੀ। ਸੋ ਉਸ ਤੋਂ ਉਹ ਪੜ੍ਹਨ ਜਾਂ ਦੇਖਣ ਤੋਂ ਬਾਅਦ ਤਾਂ ਇਹ ਜਿਹੜਾ ਚੂਨੀ ਲਾਲ ਦਾ ਸ੍ਰੀ ਕਹਿਣਾ ਜਾਂ ਨਾ ਕਹਿਣਾ, ਇਹ ਤਾਂ ਇਹਨਾਂ ਦੀ ਜ਼ਹਿਨੀਅਤ ਦਾ ਪਹਿਲੇ ਦਿਨ ਤੋਂ ਹੀ ਪ੍ਰਗਟਾਵਾ ਹੈ। ਇਹ ਕੋਈ ਨਵੀਂ ਗੱਲ ਨਹੀਂ ਹੈ। ਔਰ ਜਿਨ੍ਹਾਂ ਨੂੰ ਪਿਛਲੇ ਦਹਾਕਿਆਂ ਦਾ ਪਤਾ ਹੈ, ਇਹ ਨਹੀਂ ਵੀ 84 ਤੋਂ ਬਾਅਦ, ਉਸ ਤੋਂ ਪਹਿਲਾਂ ਵੀ ਜਦੋਂ ਪੰਜਾਬੀ ਸੂਬੇ ਦਾ ਮੋਰਚਾ ਲੱਗਦਾ ਸੀ 50ਵਿਆਂ ਤੋਂ, ਤੇ ਆਮ ਹੁੰਦਾ ਸੀ ਕਿ ਫਲਾਣੇ ਹਰਿਮੰਦਰ ਸਾਹਿਬ ਦੇ ਸਰੋਵਰ 'ਚ ਸਿਗਟਾਂ ਦੀਆਂ ਡੱਬੀਆਂ ਮਿਲੀਆਂ, ਕੋਈ ਆ ਕੇ ਸੁੱਟ ਜਾਂਦਾ ਸੀ, ਕੋਈ ਹੋਰ ਇਸ ਕਿਸਮ ਦੀ ਸ਼ਰਾਰਤ ਕਰਦੇ ਸੀ। ਫਿਰ ਜਦੋਂ ਸਿੱਖਾਂ ਨੇ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੇ ਲਈ ਜਿਹੜਾ ਜਲੂਸ ਕੱਢਣ ਦਾ ਐਲਾਨ ਕੀਤਾ, ਉਹਦੇ 'ਚ ਮਾਸ, ਸ਼ਰਾਬ, ਸਿਗਰਟ ਸਾਰਾ ਹੀ ਸ਼ਹਿਰ ਦੀ ਚਾਰ ਦੀਵਾਰੀ ਤੋਂ ਬਾਹਰ, ਵਾਲਡ ਸਿਟੀ ਤੋਂ ਬਾਹਰ ਦੀ ਮੰਗ ਸੀ ਜੀ। ਤੇ ਇਹਨਾਂ ਨੇ ਜਿਸ ਕਿਸਮ ਦਾ ਉੱਥੇ ਵਿਖਾੜਾ ਕੀਤਾ, ਕੱਚ ਕੰਗਾ ਕੜਾ ਕਿਰਪਾਨ ਇनको भेजो पाकिस्तान जी, ये सिगरेट बीड़ी पिएंगे शान के साथ जिएंगे, ਔਰ ਮੂੰਹ ਦੇ ਵਿੱਚ ਸਿਗਟਾਂ ਰੱਖ ਕੇ ਔਰ ਡੰਡੇ ਫੜੇ ਨੇ, ਉਹਨਾਂ 'ਤੇ ਵੀ ਸਿਗਟਾਂ ਦੀਆਂ ਡੱਬੀਆਂ ਟੰਗੀਆਂ ਹੋਈਆਂ ਨੇ। ਸੋ ਇਹਨਾਂ ਨੇ ਤਾਂ ਕਦੇ ਵੀ ਉਹ ਪੀਰੀਅਡ ਹੋਏ, ਅੱਜ ਬਾਦਲ ਦੇ ਨਾਲ ਇਹ ਬਗਲਗੀਰ ਨੇ, ਕਿਉਂਕਿ ਇਹਨਾਂ ਨੂੰ ਵੀ ਪਾਵਰ ਦੇ ਵਿੱਚ ਰਹਿਣ ਲਈ ਜਿਹੜਾ ਇਹ ਸੂਟ ਕਰਦਾ ਸੀ ਕਿ ਇਸ ਕਿਸਮ ਦਾ ਬੰਦਾ ਜਿਹੜਾ ਹਿੰਦੂਤਵਾ ਨੂੰ ਪ੍ਰਮੋਟ ਕਰੇ। ਪਰ ਉਹਦੇ ਥੱਲੇ ਉਹਨਾਂ ਨੇ ਪੰਜਾਬ 'ਚ ਆਪਣੇ ਪੈਰ ਲਾਏ ਨੇ, ਆਰਐਸਐਸ ਦੇ ਪੈਰ। ਅੱਜ ਪੰਜਾਬ ਦੇ ਪਿੰਡਾਂ ਦੇ ਵਿੱਚ ਵੀ ਉਹਨਾਂ ਦੀਆਂ ਬ੍ਰਾਂਚਿਸ ਨੇ। ਜੇ ਹਿੰਦੀ ਜ਼ਬਾਨ, ਜਿਸ ਨੂੰ ਇਹਨਾਂ ਨੇ ਪੰਜਾਬੀ ਨੂੰ ਡਿਨਾਈ ਕਰਕੇ ਹਿੰਦੀ ਨੂੰ ਆਪਣੀ ਮਦਰ ਟੰਗ ਐਲਾਨਿਆ ਸੀ, ਅੱਜ ਪੰਜਾਬ 'ਚੋਂ ਤੁਸੀਂ ਰਿਪੋਰਟ ਲੈ ਲਓ ਕਿ ਜਿਹੜੇ ਹਿੰਦੀ ਦੇ ਅਖਬਾਰ ਨੇ, ਕੋਈ ਰੋਜ਼ਾਨਾ ਭਾਸਕਰ ਹੈ, ਕੋਈ ਦੈਨਿਕ ਜਾਗਰਣ ਹੈ, ਉਹਨਾਂ ਨੇ ਪੰਜਾਬ ਦੇ ਵਿੱਚ ਡੋਮੀਨੇਟ ਕੀਤਾ ਹੋਇਆ। ਪੰਜਾਬੀ ਅਖਬਾਰਾਂ ਬਿਲਕੁਲ ਪਿੱਛੇ ਨੂੰ ਜਾ ਰਹੀਆਂ ਨੇ, ਔਰ ਉਹਨਾਂ ਦਾ ਨੰਬਰ ਫਿਗਰ ਜਿਹੜਾ, ਔਰ 3-3 ਗੁਣਾ ਪੈਸੇ ਦੇ ਕੇ ਜਿਹੜੇ ਪੱਤਰਕਾਰ ਦੂਜੇ ਪੰਜਾਬੀ ਅਖਬਾਰਾਂ ਲਈ ਵੀ ਕੰਮ ਕਰਦੇ ਸੀ, ਉਹਨਾਂ ਨੇ ਹਾਇਰ ਕੀਤਾ ਹੋਇਆ। ਲੋਕ ਹਿੰਦੀ ਪੜ੍ਹਦੇ ਨੇ ਘਰਾਂ ਦੇ ਵਿੱਚ। ਅੱਜ ਜਿਹੜਾ ਕਲਚਰ ਹੈ ਉਹ ਸਾਡੇ ਸਾਹਮਣੇ ਹੀ ਹੈ। ਸੋ ਮੈਂ ਸਮਝਦਾ ਵੀ ਹੁਣ ਬਾਦਲ ਦਾ ਤਾਂ ਇਹ ਸਾਰਾ ਰੋਲ ਹੀ ਐਂਟੀ ਪੰਥ ਹੈ, ਤੇ ਇਹ ਚੂਨੀ ਲਾਲ ਹੋਏ ਕਿ ਕੋਈ ਹੋਰ, ਜਿਵੇਂ ਸੰਤ ਕਹਿੰਦੇ ਸੀ ਵੀ ਗੁੱਲੀ ਰਾਮ ਛੱਲੀ ਰਾਮ, ਇਹ ਇਹਨਾਂ ਸਾਰਿਆਂ ਦਾ ਐਟੀਟਿਊਡ ਜਿਹੜਾ ਉਹ ਇਹੀ ਰਹਿਣਾ, ਇਹਦੇ 'ਚ ਕੋਈ ਫਰਕ ਨਹੀਂ ਪੈਣਾ ਜੀ। ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਬੈਲਜੀਅਮ ਤੋਂ ਵੀਰ ਗੁਰਵਿੰਦਰ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਗੁਰਵਿੰਦਰ ਸਿੰਘ ਬੈਲਜੀਅਮ ਤੋਂ ਹਾਂ ਤੇ ਪ੍ਰੋਗਰਾਮ ਸੱਚੋ ਸੱਚ ਕਰੀਬ 2 ਹਫ਼ਤੇ ਤੋਂ ਵੇਖ ਰਿਹਾ ਹਾਂ। ਮੈਂ ਪਹਿਲਾਂ ਵੀ ਇੱਕ ਈਮੇਲ ਕਰ ਚੁੱਕਾ ਹਾਂ, ਪਰ 2-3 ਦਿਨ ਕੋਈ ਤਕਨੀਕੀ ਖਰਾਬੀ ਕਰਕੇ ਪ੍ਰੋਗਰਾਮ ਵੇਖ ਨਹੀਂ ਸਕਿਆ। ਡਾਕਟਰ ਸਾਹਿਬ ਜੀ ਹਰ ਮੁੱਦੇ ਤੇ ਬਹੁਤ ਵਧੀਆ ਜਾਣਕਾਰੀ ਦਿੰਦੇ ਹਨ, ਔਰ ਮੈਂ ਦਿਲ ਤੋਂ ਡਾਕਟਰ ਸਾਹਿਬ ਜੀ ਦਾ ਸਤਿਕਾਰ ਕਰਦਾ ਹਾਂ। ਮੇਰਾ ਸਵਾਲ ਹੈ, ਡਾਕਟਰ ਸਾਹਿਬ, ਜਿਹੜੀ ਸਿੱਖ ਰਹਿਤ ਮਰਿਆਦਾ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੇ ਲਾਗੂ ਹੈ, ਉਸ ਨੂੰ ਕੁਝ ਕੁ ਜਥੇਬੰਦੀਆਂ ਮੰਨਣ ਤੋਂ ਇਨਕਾਰੀ ਹਨ। ਕੀ ਕੋਈ ਕਮੀ ਹੈ ਇਸ ਮਰਿਆਦਾ ਵਿੱਚ ਜਾਂ ਕੁਝ ਹੋਰ? ਜੋ ਵੀ ਹੋਵੇ, ਇਹ ਸਭ ਕੁਝ ਸਿੱਖ ਪੰਥ ਲਈ ਲਾਹੇਵੰਦ ਤਾਂ ਨਹੀਂ, ਪਰ ਹਾਨੀਕਾਰਕ ਜ਼ਰੂਰ ਹੈ। ਔਰ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਦ ਤੱਕ ਅਸੀਂ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਨਹੀਂ ਹੁੰਦੇ, ਉਦੋਂ ਤੱਕ ਸਿੱਖ ਕੌਮ ਅੱਗੇ ਮੁਸ਼ਕਲਾਂ ਆਉਂਦੀਆਂ ਰਹਿਣਗੀਆਂ, ਜੋ ਕਿ ਸਾਡੇ ਕੌਮੀ ਖਾਲਿਸਤਾਨ ਦੇ ਰਾਹ ਵਿੱਚ ਵੀ ਰੁਕਾਵਟ ਹਨ। ਕਿਰਪਾ ਕਰਕੇ ਮੇਰੇ ਸਵਾਲ ਦਾ ਜਵਾਬ ਜ਼ਰੂਰ ਦੇਣਾ। ਖਾਲਿਸਤਾਨ ਜਿੰਦਾਬਾਦ। ਡਾਕਟਰ ਸਾਹਿਬ। ਵੀਰ ਗੁਰਵਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਬੈਲਜੀਅਮ ਤੋਂ ਲਿਖਿਆ। ਇਹਨਾਂ ਦੀ ਲਿਖਤ ਪਹਿਲਾਂ ਵੀ ਆਈ ਸੀ, ਔਰ ਮੈਨੂੰ ਸ਼ਾਇਦ ਯਾਦ ਹੈ ਵੀ ਅਸੀਂ ਉਹਨੂੰ ਰਿਸਪੌਂਡ ਵੀ ਕੀਤਾ ਸੀ ਜੀ। ਉਹਨਾਂ ਨੇ ਸਵਾਲ ਸਿੱਖ ਰਹਿਤ ਮਰਿਆਦਾ ਨਾਲ ਸੰਬੰਧਿਤ ਹੀ ਕੀਤਾ ਕਿ ਸਿੱਖ ਰਹਿਤ ਮਰਿਆਦਾ ਜਿਹੜੀ ਕਿ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਿਤ 20-25 ਸਾਲ ਦੀ ਆਪਸੀ ਵਿਚਾਰ ਡਿਬੇਟ ਤੋਂ ਬਾਅਦ ਵੀ ਅਜੇ ਵੀ
ਕੁਝ ਸੰਸਥਾਵਾਂ ਨੇ ਜਾਂ ਕੁਝ ਨੇ ਗਰੁੱਪ ਜਿਹੜੇ ਉਸ ਨੂੰ ਨਹੀਂ ਮੰਨਦੇ ਜੀ। ਸੋ ਇਹਨਾਂ ਦਾ ਖਿਆਲ ਹੈ ਕਿ ਵੀ ਜੇ ਅਸੀਂ ਸਾਰੇ ਇੱਕ ਪਲੇਟਫਾਰਮ ਤੇ ਹੋਵਾਂਗੇ ਤੇ ਉਹ ਸਾਡੀ ਸਟਰੈਂਥ ਬਣੇਗੀ ਔਰ ਅਸੀਂ ਆਪਣੇ ਨਿਸ਼ਾਨੇ ਖਾਲਿਸਤਾਨ ਵੱਲ ਜਿਹੜਾ ਹੈ ਮੰਜ਼ਿਲ ਵੱਲ ਵਧਾਂਗੇ ਔਰ ਉਸ ਨੂੰ ਜਲਦੀ ਹਾਸਲ ਕਰਾਂਗੇ ਜੀ। ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਜਿਹੜੀ ਸਿੱਖ ਰਹਿਤ ਮਰਿਆਦਾ ਹੈ ਜਿਹੜੀ ਅੱਜ ਮੁੱਖ ਤੌਰ ਦੇ ਉੱਤੇ ਇਤਿਹਾਸਕ ਗੁਰਦੁਆਰਿਆਂ ਜਾਂ ਜਿਹਦੇ ਬਾਰੇ ਸ਼੍ਰੋਮਣੀ ਕਮੇਟੀ ਨੇ ਵੀ ਆਪਣੇ ਆਪ ਨੂੰ ਫਾਈਨਲੀ ਵਚਨਬੱਧ ਕੀਤਾ ਹੋਇਆ ਵੀ ਅਸੀਂ ਉਹਨੂੰ ਲਾਗੂ ਕਰਾਂਗੇ ਜੀ। ਇਹ ਆਪਸੀ ਕਾਫੀ ਲੰਬੇ ਵਿਚਾਰ ਵਟਾਂਦਰੇ ਤੋਂ ਬਾਅਦ ਜਿਹਦੇ 'ਚ ਗੁਰਬਾਣੀ, ਸਿੱਖ ਇਤਿਹਾਸ, ਸਿੱਖ ਰਹਿਤਨਾਮੇ ਜਿਹੜੇ ਅਵੇਲੇਬਲ ਸਨ ਔਰ ਸੀਨਾ ਬਸੀਨਾ ਚੱਲਦਾ ਇਤਿਹਾਸ ਇਹ ਔਰ ਸਾਰਿਆਂ ਨੂੰ ਸਾਰੀਆਂ ਹੀ ਤਰ੍ਹਾਂ ਨੂੰ ਜਿਹੜਾ ਹੈ ਲੰਬਾ ਆਪਸੀ ਵਿਚਾਰ ਵਟਾਂਦਰੇ ਦੇ ਲਈ ਸਾਰੀਆਂ ਜੁੜ ਬੈਠੀਆਂ ਕੁਝ ਡਿਫਰੈਂਸਿਸ ਵੀ ਸੀ ਫਿਰ ਇੱਕ ਪੜ੍ਹਤ ਆਈ ਫਿਰ ਸੰਗਤ 'ਚ ਵਾਪਸ ਭੇਜੀ ਗਈ ਫਿਰ ਦੂਸਰੀ ਪੜ੍ਹਤ ਆਈ ਜੀ। ਸੋ ਅੱਜ ਜਿਸ ਫਾਰਮ 'ਚ ਹੈ ਮੈਂ ਸਮਝਦਾ ਵੀ ਇਸ ਨੂੰ ਈਵਨ ਮੈਕਲੋਇਡ ਵਰਗਾ ਬੰਦਾ ਵੀ ਜਿਹਨੇ ਕਿ ਬਹੁਤ ਜਿਹੜਾ ਉਹ ਸਿੱਖੀ ਦਾ ਨੁਕਸਾਨ ਕਰਨ ਵਾਲੀਆਂ ਲਿਖਤਾਂ ਲਿਖੀਆਂ ਨੇ ਪਰ ਕਿਤੇ ਨਾ ਕਿਤੇ ਜਦੋਂ ਇਸ ਕਿਸਮ ਦੇ ਲੋਕ ਵੀ ਉਹ ਕਹਿੰਦੇ ਨੇ ਵੀ ਇਸ ਡਾਕੂਮੈਂਟ ਨੇ ਇਹਨੂੰ ਬਹੁਤ ਚੰਗਾ ਡਾਕੂਮੈਂਟ ਉਹ ਗਿਣਦਾ ਔਰ ਉਹਨੇ ਕਿਹਾ ਵੀ ਇਹਨੇ ਇਨਫੈਕਟ ਖਾਲਸਾ ਰਹਿਤ ਨੂੰ ਡਿਫਾਈਨ ਕੀਤਾ ਔਰ ਜਿਹੜੀ ਸੈਂਟਰਲ ਸਟੇਜ ਆ ਉਹ ਖਾਲਸੇ ਦੇ ਕੋਲ ਆਈ ਅਦਰਵਾਈਜ਼ ਪ੍ਰੀ 1920 ਸਨਾਤਨੀ ਜਿਵੇਂ ਅਸੀਂ ਅੱਗੇ ਵੀ ਜ਼ਿਕਰ ਕੀਤਾ ਸੀ ਜਿਸ ਕਿਸਮ ਦਾ ਇਹਨਾਂ ਨੇ ਇਸ਼ੂ ਬਣਾਏ ਹੋਏ ਸੀਗੇ ਉਹ ਧਰਮ ਜਿਹੜਾ ਉਹ ਸਿੱਖੀ ਤਾਂ ਗਵਾਚੀ ਹੋਈ ਸੀ ਸੋ ਪਰ ਮੈਂ ਇਹ ਸਮਝਦਾ ਹਾਂ ਵੀ ਇਸ ਨੂੰ ਆਧਾਰ ਬਣਾ ਕੇ ਅੱਜ ਵੀ ਔਰ ਇਹ ਗੱਲ ਕੋਈ ਇਹ ਨਹੀਂ ਹੈ ਵੀ ਮੈਂ ਕਿਸੇ ਨੂੰ ਨੈਗੇਟ ਕਰਨਾ ਚਾਹੁੰਦਾ ਕਿ ਵੀ ਇਹਦੇ 'ਚ ਇਹ ਨਹੀਂ ਹੈ ਵੀ ਇਹਦੇ 'ਚ ਜੇ ਕੋਈ ਕੱਲ੍ਹ ਨੂੰ ਨਵਾਂ ਸਬੂਤ ਕੋਈ ਨਵੀਂ ਖੁਦਾਈ ਅਨੰਦਪੁਰ ਸਾਹਿਬ 'ਚ ਹੁੰਦੀ ਹੈ ਕਿਸੇ ਥਾਂ 'ਤੇ ਕੋਈ ਨਵੇਂ ਸਬੂਤ ਨਿਕਲਦੇ ਨੇ ਜਿਹੜੀਆਂ ਐਸਟੈਬਲਿਸ਼ਡ ਪ੍ਰੈਕਟਿਸਿਸ ਜਾਂ ਫੇਥ ਨੇ ਉਹਨਾਂ 'ਚ ਅਸੀਂ ਕੋਈ ਐਡ ਕਰਨਾ ਚਾਹੁੰਦੇ ਹਾਂ ਕੋਈ ਸਬਸਟ੍ਰੈਕਟ ਕਰਨਾ ਚਾਹੁੰਦੇ ਹਾਂ ਤੇ ਓਪਨ ਟੂ ਡਿਸਕਸ਼ਨ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕੋ ਓਂਕਾਰ ਤੋਂ 18 10 20 ਤੱਕ ਇਹ ਬਦਲਣ ਦਾ ਕਿਸੇ ਨੂੰ ਹੱਕ ਨਹੀਂ ਹੈ ਸੋ ਲੇਕਿਨ ਅੱਜ ਦੇ ਪੀਰੀਅਡ 'ਚ ਤਾਂ ਜ਼ਾਹਰ ਹੈ ਜਦੋਂ ਕਿ ਇਸ ਕਿਸਮ ਦੇ ਇਸ਼ੂ ਨੇ ਜਿਨ੍ਹਾਂ ਦੇ ਵਿੱਚ ਸਾਡਾ ਆਜ਼ਾਦੀ ਮੁੱਖ ਇਸ਼ੂ ਹੈ ਜੀ ਸਾਡਾ ਫੋਕਸ ਇਸ ਗੱਲ ਤੇ ਹੋਏ ਆਜ਼ਾਦ ਮੁਲਕ ਦੇ ਵਿੱਚ ਸਾਡੇ ਵਿਦਵਾਨ ਸਾਡੇ ਸਕਾਲਰ ਬੁੱਧੀਜੀਵੀ ਗੁਰਮੁਖ ਗੁਰਸਿੱਖ ਵੀਰ ਭੈਣਾਂ ਜਿਹੜੇ ਵੀ ਨੇ ਉਹ ਆਪਸ ਦੇ ਵਿੱਚ ਸਿਰ ਜੋੜ ਕੇ ਬੈਠ ਕੇ ਜਿਹੜੀ ਵੀ ਕੋਈ ਉਹਨਾਂ ਨੂੰ ਲੱਗਦਾ ਹੈ ਕਿ ਕੋਈ ਚੀਜ਼ ਹੋਰ ਔਰ ਜ਼ਾਹਰ ਹੈ ਵੀ ਪਿਛਲੇ ਹੁਣ ਲਗਭਗ 60 ਸਾਲ 'ਚ ਕੁਝ ਚੀਜ਼ਾਂ ਸਿੱਖਾਂ ਦੀ ਇੰਟਰਨੈਸ਼ਨਲ ਪ੍ਰੈਜ਼ੈਂਸ ਹੋਈ ਹੈ ਕਈ ਥਾਂ 'ਤੇ ਕੁਝ ਕੇਸ ਜਿਹੜੇ ਅਦਾਲਤਾਂ 'ਚ ਨੇ ਉਹਨਾਂ 'ਚ ਕਿਉਂਕਿ ਕੁਝ ਚੀਜ਼ਾਂ ਐਕਸਪਲਿਸਿਟ ਨਹੀਂ ਨੇ ਰਹਿਤ ਮਰਿਆਦਾ 'ਚ ਉਹਦੇ ਕਰਕੇ ਪ੍ਰੋਬਲਮ ਵੀ ਹੁੰਦੀ ਜਿਵੇਂ ਦਸਤਾਰ ਦਾ ਮੁੱਦਾ ਹੀ ਆਪਣੇ ਆਪ 'ਚ ਕਰਿਆ ਜੀ ਸੋ ਉਸ ਪਾਰਟ ਨੂੰ ਜਾਂ ਕੋਈ ਹੋਰ ਐਵੀਡੈਂਸ ਆਏ ਤਾਂ ਉਹਨੂੰ ਇੰਪਰੂਵ ਅਪਨ ਕੀਤਾ ਜਾ ਸਕਦਾ ਉਹਨੂੰ ਬਦਲਿਆ ਜਾ ਸਕਦਾ ਇਹ ਨਹੀਂ ਹੈ ਕਿ ਵੀ ਉਹਦੇ 'ਚ ਤਬਦੀਲੀ ਨਹੀਂ ਹੋ ਸਕਦੀ ਪਰ ਜਿਸ ਕਿਸਮ ਦੀ ਤਬਦੀਲੀ ਕਰਵਾਉਣ ਵਾਲੇ ਹੁਣ ਲੱਗੇ ਹੋਏ ਨੇ ਜਿਵੇਂ ਨਾਨਕਸ਼ਾਹੀ ਕੈਲੰਡਰ 'ਚ ਸੋਧਾਂ ਦੇ ਨਾਂ ਥੱਲੇ ਕੈਲੰਡਰ ਨੂੰ ਸੋਧ ਦਿੱਤਾ ਜੀ ਕੈਲੰਡਰ ਲਾਗੂ ਕਰਨ ਤੱਕ ਇੱਕ ਪ੍ਰੋਸੈਸ ਸੀ 10-12 ਸਾਲ ਦੀ ਵਿਚਾਰ ਸੀ ਡਿਸਕਸ਼ਨ ਸੀ ਕਿਤੇ ਨਾ ਕਿਤੇ ਥੋੜਾ ਬਹੁਤ ਕੰਪਰੋਮਾਈਜ਼ ਵੀ ਸੀ ਕਿ ਵੀ ਚਲੋ 10-20 ਸਾਲ 2-3 ਦਿਨ ਉਹਨਾਂ ਨੇ ਰੱਖ ਲਏ ਵੀ ਇਹਨਾਂ ਨੂੰ ਪੁਰਾਣੇ ਮੁਤਾਬਕ ਹੀ ਸੈਲੀਬ੍ਰੇਟ ਕਰੋ ਉਸ ਤੋਂ ਬਾਅਦ ਨਵੀਂ ਕੈਲਕੂਲੇਸ਼ਨ ਦੇ ਨਾਲ ਹੋਏਗਾ ਪਰ ਜਿਵੇਂ ਸੋਧਾਂ ਦੇ ਨਾਂ ਥੱਲੇ ਉਹਨੂੰ ਸੋਧ ਦਿੱਤਾ ਸੋ ਇਸੇ ਤਰ੍ਹਾਂ ਜਿਸ ਫਾਰਮ 'ਚ ਅੱਜ ਹੈ ਉਹੀ ਫੋਰਸਿਸ ਜਿਨ੍ਹਾਂ ਨੇ ਕੈਲੰਡਰ ਨੂੰ ਸੋਧਿਆ ਉਸ ਨੂੰ ਕਿਲ ਕੀਤਾ ਉਹੀ ਈਵਨ ਰਹਿਤ ਮਰਿਆਦਾ ਨੂੰ ਵੀ ਕਿਲ ਕਰਨਾ ਚਾਹੁੰਦੇ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਵੱਖਰੀ ਗੱਲ ਹੈ ਵੀ ਲੇਟੈਸਟ ਕੋਈ ਹੋਰ ਕਨਫਲਿਕਟ ਸਾਹਮਣੇ ਆ ਗਿਆ ਤੇ ਇਹ ਏਜੰਡਾ ਸ਼ਾਇਦ ਉਹਨਾਂ ਦਾ ਬੈਕ ਬਰਨਰ ਤੇ ਚਲਾ ਗਿਆ ਮੈਂ ਸਮਝਦਾ ਹਾਂ ਕਿ ਇਹ ਸਾਡਾ ਇੱਕ ਆਪਸੀ ਰੈਲਿੰਗ ਪੁਆਇੰਟ ਹੈ ਜੀ ਔਰ ਇਸ ਨੂੰ ਆਧਾਰ ਮੰਨ ਕੇ ਹੀ ਜਿਹੜਾ ਸਾਨੂੰ ਆਪਣੀਆਂ ਧਾਰਮਿਕ ਜਿਹੜੀਆਂ ਨੇ ਰਸਮਾਂ ਜਾਂ ਜਿਹੜੇ ਵੀ ਸਾਡੇ ਧਾਰਮਿਕ ਹੋਰ ਪਾਠ ਨੇ ਅਕੀਦੇ ਦੇ ਉਹਨੂੰ ਐਕਸਪਲੇਨ ਕਰਨ ਦੇ ਲਈ ਜਦੋਂ ਤੱਕ ਕੋਈ ਨਵੀਂ ਵਿਚਾਰ ਪੰਥ ਕਰਕੇ ਕੋਈ ਉਹਦੇ 'ਚ ਜਿਹੜੀ ਕੋਈ ਚੇਂਜ ਦਾ ਕੋਈ ਨਹੀਂ ਗੱਲ ਆਉਂਦੀ ਸਾਹਮਣੇ ਇਸ ਨੂੰ ਹੀ ਆਧਾਰ ਮੰਨ ਕੇ ਸਾਨੂੰ ਕੋਈ ਵੀ ਜਿਹੜਾ ਕੁਝ ਡਿਫਾਈਨ ਕਰਨਾ ਚਾਹੀਦਾ ਜੀ ਡਾਕਟਰ ਸਾਹਿਬ ਇੱਥੇ ਲੈਣੇ ਇੱਕ ਛੋਟਾ ਜਿਹਾ ਬ੍ਰੇਕ ਵੀਅਰਸ ਕਿਤੇ ਨਹੀਂ ਜਾਣਾ ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ